ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਸਾਡੇ ਨਾਲ ਹੋਣਗੇ ਮਿੰਟੂ ਗੁਰਸਰੀਆ ਜੀ। ਤੇ ਅੱਜ ਜਨਵਰੀ 20 ਦਿਨ ਸ਼ਨੀਚਰਵਾਰ ਹੈ ਜੀ। ਤੇ ਕੁਝ ਕੁ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ ਕ੍ਰਿਸ਼ਨ ਧਨੋਤਾ ਜੀ ਜੋ ਬਸਿਟੀ ਤੋਂ, ਬਚਿੱਤਰ ਸਿੰਘ ਜੀ ਚਾਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਤੇ ਮਨਜੀਤ ਕੌਰ ਜੀ ਤੱਖਰ ਮੋਡੈਸਟੋ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਿਕ, ਜੱਸੀ ਗਿੱਲ ਦੀ ਪ੍ਰਿੰਸੀਪਲ, ਅਵਤਾਰ ਸਿੰਘ ਜੀ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਵਾਲੇ ਸੀਨੀਅਰਸ ਬੇਕਰਸਫੀਲਡ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਨ ਅਜੇ ਤੋਂ 4082722500 ਉਹਨਾਂ ਦਾ ਫ਼ੋਨ ਨੰਬਰ ਹੈ ਜੀ। ਅਤੇ ਉਸੇ ਦੇ ਨਾਲ GN ਲੂਬ ਐਂਡ ਟਰੱਕ ਵਾਸ਼ ਜੋ ਆਇਲ ਚੇਂਜ ਵੀ ਕਰਦੇ ਨੇ ਅਤੇ ਏਅਰ ਬ੍ਰੇਕ ਦਾ ਕੰਮ ਵੀ ਕਰਦੇ ਨੇ। ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਇਹਨਾਂ ਦੀਆਂ ਦੋ ਲੋਕੇਸ਼ਨਾਂ ਸੈਂਟਰ ਨੀਲਾ ਅਤੇ ਮਡੇਰਾ ਦੇ ਵਿੱਚ। ਇਹਨਾਂ ਦਾ ਫ਼ੋਨ ਨੰਬਰ 2092771013। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਯੂਪੀ ਪੁਲਿਸ ਦੀ ਗੱਲ ਕਰਦੇ। ਵੈਸੇ ਪੁਲਿਸ ਕਿਤੇ ਦੀ ਵੀ ਗੱਲ ਕਰ ਲਈਏ ਤਾਂ ਬੜੇ ਸ਼ਰਮਨਾਕ ਕੰਮ ਕਰਦੇ ਆ। ਅਤੇ ਇਹਨਾਂ ਨੇ 2 ਜ਼ਖਮੀ ਬੱਚਿਆਂ ਨੂੰ ਨਾ ਚੁੱਕਿਆ ਅਤੇ ਉਹਨਾਂ ਦੀ ਮੌਤ ਹੋਈ। ਇਹ ਵਾਕਈ ਬੜੀ ਬੇਸ਼ਰਮੀ ਵਾਲੀ ਕਰਤੂਤ ਇਹਨਾਂ ਨੇ ਅੰਜਾਮ ਦਿੱਤੀ ਪੁਲਿਸ ਵਾਲਿਆਂ ਨੇ। ਇਹ ਦੋਵੇਂ ਬੱਚੇ ਸ਼ਾਇਦ ਬਚ ਜਾਂਦੇ ਜੇ ਇਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੱਤਾ ਜਾਂਦਾ, ਪਰ ਇਹਨਾਂ ਨੇ ਅਜਿਹਾ ਨਹੀਂ ਕੀਤਾ। ਇਹ 2 ਲੜਕੇ ਜਿਹੜੇ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਏ। ਯੂਪੀ ਪੁਲਿਸ ਨੇ ਇਹਨਾਂ ਨੂੰ ਇਸ ਕਰਕੇ ਆਪਣੀ ਗੱਡੀ 'ਚ ਪਾ ਕੇ ਹਸਪਤਾਲ ਨਹੀਂ ਖੜਿਆ ਕਿਉਂਕਿ ਆਂਦੇ ਸੀਗੇ ਕਿ ਸਾਡੀ ਗੱਡੀ ਮੈਲੀ ਹੋ ਜੂਗੀ, ਸਾਡੀ ਗੱਡੀ ਜਿਹੜੀ ਖਰਾਬ ਹੋ ਜੂਗੀ, ਕਿਉਂਕਿ ਉਹ ਬੱਚੇ ਜਿਹੜੇ ਸੀਗੇ ਰੱਤ ਦੇ ਵਿੱਚ ਰੱਤੇ ਪਏ ਸੀ। ਜਦੋਂ ਇਹਨਾਂ ਨੇ ਇਨਕਾਰ ਕੀਤਾ, ਲੋਕਾਂ ਨੇ ਉੱਥੇ ਜਿਹੜੇ ਮੌਜੂਦ ਸੀ ਰਾਹਗੀਰ, ਉਹਨਾਂ ਨੇ ਕਾਫੀ ਮਿੰਨਤਰਲਾ ਕੀਤਾ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ। ਜੇ ਬੱਚੇ ਬੇਕਾਬੂ ਹੋ ਕੇ ਖੰਭੇ ਨਾਲ ਟਕਰਾ ਹੀ ਗਏ ਆ ਮੋਟਰ ਤੇ, ਇਹਨਾਂ ਨੂੰ ਚੁੱਕ ਕੇ ਤੁਸੀਂ ਹਸਪਤਾਲ ਤੇ ਲਿਜਾਓ। ਪਰ ਉਹ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਸੀ ਪੁਲਿਸ ਵਾਲੇ, ਮਿੱਟੀ ਦੇ ਕਾਹਦੇ ਪੱਥਰ ਦੇ ਬਣੇ ਸੀ, ਸ਼ਾਇਦ ਉਹ ਨਹੀਂ ਪਿਘਲੇ। ਤਾਂ ਇਹਨਾਂ ਬੱਚਿਆਂ ਨੂੰ ਜਦੋਂ ਤੱਕ ਦੂਸਰਾ ਪ੍ਰਬੰਧ ਕਰਕੇ ਹਸਪਤਾਲ ਖੜਿਆ ਗਿਆ, ਉਦੋਂ ਤੱਕ ਇਹ ਫੌਤ ਹੋ ਚੁੱਕੇ ਸਨ, ਹਲਾਕ ਹੋ ਚੁੱਕੇ। ਹਾਲਾਂਕਿ ਇਸ ਮਾਮਲੇ ਨਾਲ ਸੰਬੰਧਿਤ ਇੱਕ 3 ਮਿੰਟ 18 ਸੈਕਿੰਡ ਦੀ ਵੀਡੀਓ ਜਿਹੜੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪਈ। ਪਰ ਵੀਡੀਓ ਬਣਾਉਣ ਵਾਲਿਆਂ ਤੇ ਵੀ ਸਵਾਲ ਅਸੀਂ ਖੜਾ ਕਰ ਸਕਦੇ ਹਾਂ ਕਿ ਉਹ ਹੀ ਕੋਸ਼ਿਸ਼ ਕਰਦੇ ਕਿਸੇ ਨਾ ਕਿਸੇ ਪਾਸੇ ਕਿਸੇ ਨੂੰ ਹੱਥ ਦੇ ਕੇ ਰੋਕਦੇ ਜਾਂ ਕੋਈ ਹੋਰ ਬਦਲ ਜਿਹੜਾ ਸੀਗਾ ਉਹ ਬਦਲਣ ਦਾ ਵਰਤਣ ਦਾ ਯਤਨ ਕਰਦੇ, ਪਰ ਅਜਿਹਾ ਕਿਸੇ ਨੇ ਨਹੀਂ ਕੀਤਾ। ਸੋ ਇਹ ਇੱਕ ਬਹੁਤ ਹੀ ਮੈਂ ਕਹੂੰਗਾ ਕਿ ਗੈਰ ਗੰਭੀਰਤਾ ਵਾਲੀ ਗੱਲ ਆ ਔਰ ਡਿਊਟੀ 'ਚ ਵੀ ਬਹੁਤ ਵੱਡੀ ਕੁਤਾਹੀ ਵਰਤਣ ਵਾਲੀ ਗੱਲ। ਵੈਸੇ ਇੱਥੇ ਸਾਡੇ ਮੁਹਾਲੀ 'ਚ ਵੀ ਇੱਕ ਦਫਾ ਇਸੇ ਤਰ੍ਹਾਂ ਹੀ ਹੋਇਆ ਸੀਗਾ। ਇੱਕ ਐਕਸੀਡੈਂਟ ਦੇ ਵਿੱਚ ਇੱਕ ਨੌਜਵਾਨ ਦੀ ਲੱਤ ਬਹੁਤ ਜ਼ਿਆਦਾ ਡੈਮੇਜ ਹੋ ਗਈ ਸੀਗੀ ਤੇ ਉਹਨਾਂ ਨੇ ਇਸ ਕਰਕੇ ਆਪਣੀ ਜਿਪਸੀ 'ਚ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਪੁਲਿਸ ਵਾਲਿਆਂ ਨੇ ਕਿ ਸਾਨੂੰ ਜਿਪਸੀ ਧੋਣੀ ਪਊਗੀ। ਦੱਸੋ, ਤੁਸੀਂ ਵੱਧ ਤੋਂ ਵੱਧ ਇਹੋ ਹੀ ਕਰ ਸਕਦੇ ਹੋ ਨਾ, ਜਿਹਨੂੰ ਹਸਪਤਾਲ 'ਚ ਪਹੁੰਚਾਓ ਤੇ ਉਹਨੂੰ ਆਖ ਦਿਓ ਕਿ ਸਾਨੂੰ 50 ਰੁਪਏ ਦੇ ਦੇ, ਅਸੀਂ ਧਵਾ ਲਈਏ ਜੀ ਜੀ। ਤਾਂ ਇਸ ਤਰ੍ਹਾਂ ਆਪਣੀ ਡਿਊਟੀ ਤੋਂ ਭੱਜਣਾ ਇਹ ਤਾਂ ਬਹੁਤ ਗਲਤ ਕੰਮ ਆ। ਔਰ ਪੁਲਿਸ ਦਾ ਮੁੱਢਲਾ ਫਰਜ਼ ਕੀ ਹੈ? ਦੇਖੋ, ਪੁਲਿਸ ਦਾ ਮੁੱਢਲਾ ਫਰਜ਼ ਇਹੋ ਹੀ ਆ ਕਿ ਜੇ ਕੋਈ ਨਾਗਰਿਕ ਕਿਸੇ ਲੁੱਟ ਦਾ ਸ਼ਿਕਾਰ ਹੋ ਜਾਂਦਾ, ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ, ਕਿਸੇ ਹੋਣੀ ਦਾ ਸ਼ਿਕਾਰ ਹੋ ਜਾਂਦਾ, ਤਾਂ ਸਭ ਤੋਂ ਪਹਿਲਾਂ ਪੁਲਿਸ ਉਹਨੂੰ ਇਮਦਾਦ ਕਰੇ। ਸਭ ਤੋਂ ਪਹਿਲਾਂ ਕਿ ਪੁਲਿਸ ਉਹਨੂੰ ਐਕਸੈਸ ਦੇਵੇ ਕਿ ਹਾਂ ਭਾਈ ਅਸੀਂ ਤੇਰੇ ਨਾਲ ਆ। ਪਰ ਇੱਥੇ ਉਲਟਾ ਕੰਮ ਹੋ ਰਿਹਾ। ਸੋ ਇਸ ਮਾਮਲੇ 'ਚ ਮੈਂ ਸਮਝਦਾ ਕਿ ਜਿਹੜੇ ਲੋਕ ਆਪਣੇ ਮੁੱਢਲੇ ਫਰਜ਼ਾਂ ਤੋਂ ਭਗੌੜੇ ਹੋਏ ਪਏ ਆ, ਉਹ ਅਗਲੇ ਜਿਹੜੇ ਉਹਨਾਂ ਦੇ ਦਾਇਿਤਵ ਆ, ਕਰਤੱਵ ਆ, ਉਹ ਕਿੱਥੇ ਪਾਲਦੇ ਹੋਣੇ ਆ। ਸੋ ਜਿਹੜੇ ਬੰਦੇ ਆਪਣੀ ਡਿਊਟੀ ਦੇ ਮੁੱਢਲੇ ਫਰਜ਼ ਹੀ ਨਹੀਂ ਨਿਭਾ ਸਕਦੇ ਜਾਂ ਇਹਨਾਂ ਫਰਜ਼ਾਂ ਤੋਂ ਅਣਜਾਣ ਆ, ਤਾਂ ਫਿਰ ਉਹਨਾਂ ਨੂੰ ਲੋਕਾਂ ਦੇ ਟੈਕਸਾਂ ਦੇ ਪੈਸੇ ਨਾਲ ਤਨਖਾਹਾਂ ਲੈਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਕਿਉਂਕਿ ਗੱਡੀ ਇਹਨਾਂ ਦੀ ਨਾਨੀ ਨੇ ਥੋੜ੍ਹੀ ਇਹਨਾਂ ਨੂੰ ਗਿਫਟ ਕਰਕੇ ਦਿੱਤੀ ਹੈ। ਗੱਡੀ ਤੇ ਇਹਨਾਂ ਬੱਚਿਆਂ ਦੇ ਆਪਣੇ ਟੈਕਸਾਂ ਦੇ ਪੈਸੇ 'ਚੋਂ ਬਣੀ ਹੋਈ ਆ, ਜਾਂ ਜਿਹੜੀ ਸਰਕਾਰੀ ਗੱਡੀ ਇਹ ਭੋਗਦੇ ਆ ਉਹ ਇਹਨਾਂ ਬੱਚਿਆਂ ਦੇ ਮਾਪਿਆਂ ਦੇ ਟੈਕਸ ਦੇ ਪੈਸੇ 'ਚੋਂ ਆਈ ਹੋਈ ਆ। ਇਹ ਕੌਣ ਹੁੰਦੇ ਆ ਗੱਡੀ 'ਚ ਬੱਚਿਆਂ ਨੂੰ ਲੱਦਣ ਤੋਂ ਇਨਕਾਰ ਕਰਨ ਵਾਲੇ? ਸੋ ਇਹ ਤਬਾਦਲਾ ਇਹਨਾਂ ਨੇ ਕਰ ਦਿੱਤਾ ਜਾਂ ਉਹਨਾਂ ਨੂੰ ਸਸਪੈਂਡ ਕਰ ਦੇਣਗੇ। ਪਰ ਮੈਂ ਸਮਝਦਾ ਕਿ ਇਹੋ ਜਿਹੇ ਜਿਹੜੇ ਸੰਵੇਦਨਹੀਨ ਪੁਲਿਸ ਵਾਲੇ ਆ, ਉਹਨਾਂ ਨੂੰ ਸਿਰਫ ਸਸਪੈਂਸ਼ਨ ਦੀ ਸਜ਼ਾ ਨਹੀਂ ਦੇਣੀ ਚਾਹੀਦੀ, ਬਲਕਿ ਉਹਨਾਂ ਤੇ ਮੁਕੱਦਮਾ ਵੀ ਦਰਜ ਕਰਨਾ ਚਾਹੀਦਾ। ਔਰ ਇਹਨਾਂ ਪੁਲਿਸ ਕਰਮੀਆਂ ਤੇ ਇਹਨਾਂ ਤੇ ਇਹੋ ਹੀ ਮੁਕੱਦਮਾ ਬਣਦਾ ਕਿ ਇਹਨਾਂ ਲਈ ਇਹੋ ਸਜ਼ਾ ਰੱਖੀ ਜਾਣੀ ਚਾਹੀਦੀ ਹੈ ਕਿ ਇਹਨਾਂ ਦੀ ਵਜ੍ਹਾ ਕਰਕੇ ਇਹ ਜਿਹੜੀਆਂ 2 ਮੌਤਾਂ ਹੋਈਆਂ ਔਰ ਇਹਨਾਂ ਮੌਤਾਂ ਲਈ ਜ਼ਿੰਮੇਵਾਰ ਨੇ।
ਬਿਲਕੁਲ ਜੀ, ਜਿਨ੍ਹਾਂ ਨੂੰ ਆਪਾਂ ਜਾਨ ਮਾਲ ਤੇ ਰਾਖੇ ਸਮਝਦੇ ਆ ਉਹੀ ਇਸ ਤਰ੍ਹਾਂ ਕਰਦੇ ਆ। ਪਤਾ ਨਹੀਂ ਹੁਣ ਲੋਕੀ ਸੁਰੱਖਿਅਤ ਕਿੱਥੇ ਆ। ਤੇ ਅੱਗੇ ਆਪਾਂ 84 ਦੀ ਗੱਲ ਕਰਦੇ ਆ ਤੇ ਸੁਪਰੀਮ ਕੋਰਟ ਨੇ ਹੁਣ ਹੰਝੂ ਪੂੰਝੇ ਆ ਜੀ। ਕਹਿੰਦੇ ਕਿ ਉਸ ਟਾਈਮ ਦੇ ਜਿਹੜੇ ਗਵਾਹ ਸੀਗੇ ਉਹਨਾਂ ਤੋਂ ਚੰਗੀ ਤਰ੍ਹਾਂ ਪੁੱਛ ਗਿੱਛ ਕਰਨ ਦੇ ਯਤਨ ਹੀ ਨਹੀਂ ਕੀਤੇ ਗਏ। ਦੇਖੋ, ਇਹ ਸੁਪਰੀਮ ਕੋਰਟ 'ਚ ਇਸ ਕਰਕੇ ਮਸਲਾ ਗਿਆ ਸੀਗਾ ਕਿਉਂਕਿ ਦਿੱਲੀ ਹਾਈ ਕੋਰਟ ਨੇ ਕੁਝ ਉਹਨਾਂ ਵਿਅਕਤੀਆਂ ਨੂੰ ਨੋਟਿਸ ਕੱਢਿਆ ਸੀਗਾ ਜਿਹੜੇ ਇਹਨਾਂ ਮਾਮਲਿਆਂ 'ਚ ਕਤਲੇਆਮ ਨਾਲ ਜੁੜੇ ਮਾਮਲਿਆਂ 'ਚ ਬਰੀ ਹੋ ਚੁੱਕੇ ਆ। ਔਰ ਇਹਨਾਂ ਨੂੰ ਨੋਟਿਸ ਕਰਕੇ ਇਹ ਪੁੱਛਿਆ ਗਿਆ ਸੀਗਾ ਕਿ ਕਿਉਂ ਨਾ ਤੁਹਾਡੇ ਤੇ ਦੁਬਾਰਾ ਕੇਸ ਚਲਾਏ ਜਾਣ। ਤਾਂ ਜਿਹੜੇ ਬੰਦੇ ਪਹਿਲਾਂ ਬਰੀ ਹੋ ਚੁੱਕੇ ਸੀ ਇਹਨਾਂ ਮਾਮਲਿਆਂ 'ਚੋਂ, ਉਹ ਫਿਰ ਇਸ ਫੈਸਲੇ ਦੇ ਉਲਟ ਸੁਪਰੀਮ ਕੋਰਟ 'ਚ ਪੁੱਜ ਗਏ ਕਿ ਸਾਡੇ ਨਾਲ ਜ਼ਿਆਦਤੀ ਹੋਣ ਡਈ। ਹੁਣ ਸੁਪਰੀਮ ਕੋਰਟ ਨੇ ਸਾਰਾ ਚਿੱਠਾ ਖੋਲਿਆ, ਸਾਰਾ ਕਿੱਸਾ ਵੇਖਿਆ, ਤਾਂ ਉਹਨਾਂ ਨੇ ਇੱਕ ਟਿੱਪਣੀ ਕੀਤੀ ਹੈ ਕਿ ਦੇਖੋ ਉਸ ਸਮੇਂ ਜਿਹੜੇ ਕਤਲੇਆਮ ਦੇ ਕੇਸ ਸਨ, ਔਰ ਖਾਸ ਤੌਰ ਤੇ ਇਹ ਜਿਹੜੇ 5-7 ਕੇਸ ਜਿਨ੍ਹਾਂ ਦੇ ਵਿੱਚ ਦੋਸ਼ੀ ਬਰੀ ਕਰ ਦਿੱਤੇ ਗਏ ਸੀਗੇ, ਇਹਨਾਂ ਮਾਮਲਿਆਂ 'ਚ ਗਵਾਹਾਂ ਤੋਂ ਚੰਗੀ ਤਰ੍ਹਾਂ ਪਹੁੰਚਣ ਨਹੀਂ ਗਈ। ਔਰ ਇਹ ਮਾਮਲੇ ਇਹੋ ਜਿਹੇ ਵੀ ਸਾਹਮਣੇ ਆਏ ਆ ਸੁਪਰੀਮ ਕੋਰਟ ਦੇ ਕਿ ਜਿਨ੍ਹਾਂ ਦੇ ਵਿੱਚ ਇੱਕੋ ਦਫਾ ਹੀ ਗਵਾਹ ਸੱਦਿਆ ਗਿਆ, ਉਹ ਪਹੁੰਚਿਆ ਨਹੀਂ, ਮੁੜ ਕੇ ਉਹਨੂੰ ਗਵਾਹੀ ਲਈ ਬੁਲਾਇਆ ਹੀ ਨਹੀਂ ਗਿਆ। ਜਦਕਿ ਆਮ ਤੌਰ ਤੇ ਭਾਰਤ ਦੇ ਵਿੱਚ ਏਦਾਂ ਨਹੀਂ ਹੁੰਦਾ। ਜਿਹੜੇ ਲੋਕ ਇਹਨਾਂ ਮਾਮਲਿਆਂ ਦੇ ਨਾਲ ਵਾਬਸਤਾ ਨੇ ਉਹ ਚੰਗੀ ਤਰ੍ਹਾਂ ਜਾਣਦੇ ਆ ਕਿ ਜਿੰਨਾ ਵੀ ਟਾਈਮ ਲੱਗਦਾ ਕੇਸ ਦੇ ਨਵੇੜੇ ਤੇ, ਉਹ ਸਾਰਾ ਦਾ ਸਾਰਾ ਗਵਾਹੀਆਂ ਕਰਕੇ ਲੱਗਦਾ, ਕਿਉਂਕਿ ਦੂਸਰਾ ਤਾਂ ਕੁਝ ਵੀ ਨਹੀਂ ਹੁੰਦਾ। ਕੇਸ ਦੇ ਵਿੱਚ ਪੁਲਿਸ ਨੇ ਚਾਰਜਸ਼ੀਟ ਫਾਈਲ ਕਰ ਦੇਣੀ ਹੁੰਦੀ ਹੈ 2-4 ਮਹੀਨਿਆਂ ਤੋਂ ਬਾਅਦ। ਉਸ ਤੋਂ ਬਾਅਦ ਫਿਰ ਗਵਾਹੀਆਂ ਦਾ ਹੀ ਸਿਲਸਿਲਾ ਚੱਲਦਾ। ਔਰ ਕਈ ਦਫਾ ਗਵਾਹਾਂ ਨੂੰ 4-4 ਵਾਰੀ 5-5 ਵਾਰੀ ਸੱਦਿਆ ਜਾਂਦਾ ਸਮਨਿੰਗ ਕਰਕੇ। ਕਈ ਦਫਾ ਉਹਨਾਂ ਦੇ ਵਾਰੰਟ ਵੀ ਕੱਢੇ ਜਾਂਦੇ ਆ। ਕਈ ਮਾਮਲਿਆਂ 'ਚ ਗਵਾਹਾਂ ਦੇ ਵਾਰੰਟ ਵੀ ਕੱਢ ਦਿੱਤੇ ਜਾਂਦੇ ਆ ਕਿ ਉਹਨਾਂ ਦੀ ਗਵਾਹੀ ਦੇਣੀ ਬਹੁਤ ਜ਼ਰੂਰੀ ਹੈ। ਤਾਂ ਇਹਨਾਂ ਕੇਸਾਂ ਦੇ ਵਿੱਚ ਜਿਨ੍ਹਾਂ 'ਚ ਤੇ ਅਤੀ ਜ਼ਰੂਰੀ ਸੀ ਗਵਾਹੀ, ਉਹਨਾਂ 'ਚ ਦੁਬਾਰਾ ਬੁਲਾਇਆ ਨਹੀਂ ਗਿਆ ਗਵਾਹ ਨੂੰ। ਤਾਂ ਇਹ ਮੈਂ ਸਮਝਦਾ ਕਿ ਦੇਖੋ, ਜਾਂ ਤੇ ਇਹ ਨਿਆਂਇਕ ਹੇਰਾਫੇਰੀ ਹੈ, ਜੁਡੀਸ਼ਰੀ ਦੀ ਹੇਰਾਫੇਰੀ ਰਹੀ ਹੈ ਕਿਤੇ, ਜਾਂ ਫਿਰ ਕਿਤੇ ਨਾ ਕਿਤੇ ਨਿਆਂਇਕ ਕੋਤਾਹੀ ਹੈ। ਇਹ ਹੁਣ ਦੋਵੇਂ ਚੀਜ਼ਾਂ ਜਿਹੜੀਆਂ ਉਹ ਦੋਵੇਂ ਹੀ ਸੱਚੀਆਂ, ਜਾਂ ਦੋਵਾਂ 'ਚੋਂ ਇੱਕ ਸੱਚੀ ਹੈ ਜਾਂ ਕੋਈ ਨਹੀਂ ਸੱਚੀ, ਇਹ ਤੇ ਕੋਈ ਜਾਂਚ ਪੜਤਾਲ ਦਾ ਵਿਸ਼ਾ ਹੈ ਨਾ। ਪਰ ਸੁਪਰੀਮ ਕੋਰਟ ਨੇ ਇਹ ਸਵਾਲ ਆਪਣੇ ਆਪ ਹੀ ਖੜਾ ਕੀਤਾ। ਅਸੀਂ ਸਵਾਲ ਆਪਣੇ ਕੋਲੋਂ ਪੈਦਾ ਨਹੀਂ ਕਰਦੇ। ਇਹ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਹੀ ਸਵਾਲ ਖੜਾ ਹੋਊਗਾ ਕਿ ਉਸ ਸਮੇਂ ਜੁਡੀਸ਼ਰੀ ਦੇ ਵਿੱਚ ਜਿਹੜੇ ਲੋਕ ਇਹਨਾਂ ਕੇਸਾਂ ਨੂੰ ਦੇਖਦੇ ਪਏ ਸੀਗੇ, ਉਹ ਜਾਂ ਤੇ ਕੁਤਾਹੀ ਕਰਦੇ ਆ ਅਣਜਾਣੇ ਦੇ ਵਿੱਚ, ਤੇ ਜਾਂ ਫਿਰ ਜਾਣ-ਬੁੱਝ ਕੇ ਕਿਤੇ ਨਾ ਕਿਤੇ ਇਹਨਾਂ ਮਾਮਲਿਆਂ ਨੂੰ ਛੱਡਿਆ ਗਿਆ, ਔਰ ਜਾਣ-ਬੁੱਝ ਕੇ ਛਡਾਇਆ ਗਿਆ ਵੀ ਹੋ ਸਕਦਾ। ਸੋ ਇਹ ਇੱਕ ਵੱਖਰਾ ਵਿਸ਼ਾ ਖੜਾ ਹੋ ਗਿਆ ਕਿ ਜੁਡੀਸ਼ਰੀ ਜਿਹੜੀ ਉਸ ਸਮੇਂ ਇਹਨਾਂ ਕੇਸਾਂ ਨੂੰ ਦੇਖਦੀ, ਕੀ ਉਹ ਕੁਤਾਹੀ ਕਰ ਗਈ ਆ ਜਾਂ ਫਿਰ ਕਿਤੇ ਨਾ ਕਿਤੇ ਇਹਨਾਂ ਮਾਮਲਿਆਂ 'ਚ ਬੇਇਨਸਾਫੀ। ਸੋ ਇਹ ਵੀ ਤੈਅ ਕਰਨਾ ਚਾਹੀਦਾ। ਪਰ ਆਹ ਜਿਹੜੇ ਕੇਸ ਹੁਣ ਦੁਬਾਰਾ ਖੋਲ੍ਹੇ ਆ, ਇਹਨਾਂ 'ਚ ਗਵਾਹੀਆਂ ਹੋਣੀਆਂ ਚਾਹੀਦੀਆਂ। ਵੈਸੇ ਸੁਣਵਾਈ ਜਿਹੜੀ ਉਹ ਅੱਗੇ ਵੀ ਚੱਲੇਗੀ, ਪਤਾ ਲੱਗ ਜੂਗਾ ਕਿ ਕਿਹੜੇ ਮਾਮਲਿਆਂ 'ਚ ਦੁਬਾਰਾ ਟ੍ਰਾਇਲ ਸ਼ੁਰੂ ਹੁੰਦਾ ਜਾਂ ਹੁੰਦਾ ਵੀ ਹੈ ਕਿ ਨਹੀਂ। ਪਰ ਜਿਹੜਾ ਜੁਡੀਸ਼ਰੀ ਨੇ ਸਵਾਲ ਖੜਾ ਕਰ ਦਿੱਤਾ, ਉਸ ਸਵਾਲ ਦਾ ਜਵਾਬ ਪੀੜਤਾਂ ਨੂੰ ਵੀ ਮਿਲਣਾ ਚਾਹੀਦਾ, ਇਸ ਦੇਸ਼ ਦੇ ਵਾਸੀਆਂ ਨੂੰ ਵੀ ਮਿਲਣਾ ਚਾਹੀਦਾ ਕਿ ਉਸ ਸਮੇਂ ਆਖਰ ਹੋ ਕੀ ਰਿਹਾ ਸੀ। ਜੀ, ਉਹ ਤਾਂ ਹੁਣ ਪਤਾ ਕਿ ਹੋ ਕੀ ਰਿਹਾ ਸੀ। ਦੇਖਦੇ ਹਾਂ ਕਿ ਇਹਦਾ ਕੀ ਨਿਕਲਦਾ ਹੈ। ਤੇ ਅੱਗੇ ਖੁਦਕਸ਼ੀਆਂ ਦੀ ਜੇ ਗੱਲ ਕਰੀਏ, ਦੇਖੋ ਕਿਸਾਨ ਤੇ ਖੁਦਕਸ਼ੀਆਂ ਕਰਦੇ ਆ। ਹੁਣ ਇੱਕ SHO ਨੇ ਵੀ ਖੁਦਕਸ਼ੀ ਕੀਤੀ। ਦੇਖੋ, ਇਹ ਬੜੀ ਮੰਦਭਾਗੀ ਖਬਰ ਆਈ ਹੈ ਕਪੂਰਥਲਾ ਤੋਂ, ਜਿੱਥੇ ਇੱਕ ਜਸਵਿੰਦਰਪਾਲ ਸਿੰਘ ਨਾਂ ਦੇ ਥਾਣੇਦਾਰ ਨੇ ਖੁਦ ਨੂੰ ਗੋਲੀ ਮਾਰ ਕੇ ਮੁਕਾ ਲਿਆ। ਹਾਲੇ ਇਹ ਥੋੜੇ ਦਿਨ ਪਹਿਲਾਂ ਹੀ ਪੁਲਿਸ ਲਾਈਨ 'ਚ ਤਬਾਦਲਾ ਹੋ ਕੇ ਆਇਆ ਸੀਗਾ, ਔਰ ਅੱਜ ਹੀ ਸ਼ਾਇਦ ਇਹਨੇ ਜੁਆਇਨ ਕਰਨਾ ਸੀ। ਤੜਕੇ ਇਹਨੇ ਆਪਣਾ ਸਰਕਾਰੀ ਰਿਵਾਲਵਰ ਲਿਆ ਉੱਥੋਂ, ਜਿਹੜਾ ਇਹਨਾਂ ਨੂੰ ਲੋਕ ਹੁੰਦਾ, ਤੇ ਮੁੜ ਕੇ ਸਿੱਧਾ ਵਾਸ਼ਰੂਮ 'ਚ ਚਲੇ ਗਿਆ। ਉੱਥੇ ਇਹਨੇ ਆਪਣੇ ਆਪ ਨੂੰ ਸ਼ੂਟ ਕਰ ਲਿਆ। ਬਾਅਦ ਦੇ ਵਿੱਚ ਜਿਹੜੀ ਇਹਦੀ ਜੇਬ 'ਚ ਚਿੱਠੀ ਮਿਲੀ ਹੈ, ਜਿਹਨੂੰ ਆਪਾਂ ਖੁਦਕੁਸ਼ੀ ਨੋਟ ਕਹਿ ਦਿੰਦੇ ਹਾਂ, ਉਸ ਚਿੱਠੀ ਦੇ ਵਿੱਚ ਇਹਨੇ ਆਪਣਾ ਦਰਦ ਬਿਆਨ ਕੀਤਾ ਕਿ ਜੀ ਮੈਂ ਆਪਣਾ ਬੇਟਾ ਇੱਕ ਉਸ ਕੁੜੀ ਨਾਲ ਵਿਆਹਿਆ ਸੀਗਾ ਜੋ ਆਸਟ੍ਰੇਲੀਆ ਗਈ, ਤੇ ਖਰਚਾ ਖੁਰਚਾ ਕਰਕੇ ਮੁੰਡੇ ਨੂੰ ਉੱਥੇ ਘੱਲਿਆ। ਮੁੰਡਾ 15 ਦਿਨਾਂ ਬਾਅਦ ਪਰਤ ਆਇਆ। ਮੁੰਡਾ ਇਸ ਕਰਕੇ ਪਰਤ ਆਇਆ ਕਿਉਂਕਿ ਉਹਦਾ ਜਿਹੜਾ ਸਹੁਰਾ ਪਰਿਵਾਰ ਸੀ ਉਹ ਉਹਦੇ ਇੱਥੇ ਪੈਰ ਲੱਗਣ ਹੀ ਨਹੀਂ ਸੀ ਦੇਣਾ ਚਾਹੁੰਦਾ। ਤਾਂ ਜਦੋਂ ਉਹ ਮੁੰਡਾ ਪਰਤ ਆਇਆ, ਉਸ ਤੋਂ ਬਾਅਦ ਇਹ ਥਾਣੇਦਾਰ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਦੱਸਿਆ ਜਾ ਰਿਹਾ ਸੀਗਾ। ਵੈਸੇ ਪਹਿਲਾਂ CI ਸਟਾਫ ਦਾ ਵੀ ਇੰਚਾਰਜ ਸੀਗਾ, ਹੁਣ ਇਹਦਾ ਤਬਾਦਲਾ ਹੋਇਆ ਸੀ। ਤਾਂ ਜਿਹੜਾ ਉਹ ਖੁਦਕੁਸ਼ੀ ਨੋਟ ਮਿਲਿਆ, ਉਹਦੇ ਆਧਾਰ ਤੇ ਜਿਹੜੀ ਇਹਦੀ ਬਹੂ ਸੀਗੀ, ਨੂੰਹ ਸੀ, ਉਹਦੇ ਖਿਲਾਫ ਵੀ ਮੁਕੱਦਮਾ ਦਰਜ ਕਰ ਲਿਆ ਗਿਆ, ਔਰ ਉਹਦੇ ਸਾਲੇ ਦੇ ਮੁੰਡੇ ਦੇ ਸਾਲੇ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ। ਮਤਲਬ ਕਿ ਉਹਨਾਂ ਦੀ ਫੈਮਿਲੀ ਤੇ ਮੁਕੱਦਮਾ ਦਰਜ ਹੋ। ਪਰ ਫਿਰ ਇੱਕ ਦਫਾ ਇਹ ਘਟਨਾ ਵਾਪਰੀ ਹੈ ਪੰਜਾਬ ਦੇ ਵਿੱਚ, ਜਿੱਥੇ ਰਿਸ਼ਤਿਆਂ ਦੇ ਜ਼ਰੀਏ ਟਿਕਾਣੇ ਪਹੁੰਚਣ ਦਾ
ਇੱਕ ਨਵਾਂ ਦੁਖਾਂਤ ਚੱਲਦਾ ਨਜ਼ਰ ਆਉਂਦਾ, ਕਿਉਂਕਿ ਅਸੀਂ ਬਰਨਾਲੇ ਦੇ ਲਾਗੇ ਇੱਕ ਇਸੇ ਤਰ੍ਹਾਂ ਦੀ ਘਟਨਾ ਵੇਖੀ ਸੀ ਜਦੋਂ ਨਿਊਜ਼ੀਲੈਂਡ ਦੇ ਵਿੱਚ ਉਹਨੇ ਖਰਚਾ ਵਰਚਾ ਕਰਕੇ ਆਪਣੀ ਘਰ ਵਾਲੀ ਘੱਲੀ। ਉੱਥੇ ਜਾ ਕੇ ਪਤਾ ਨਹੀਂ ਉਹਦੇ ਮਨ 'ਚ ਕੀ ਆਈ, ਹਾਲਾਤ ਕਿੱਦਾਂ ਦੇ ਬਣੇ, ਉਸ ਕੁੜੀ ਨੇ ਉਹਨੂੰ ਸੱਦਿਆ ਨਹੀਂ, ਮੁੰਡੇ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ। ਮੋਗੇ ਦੇ ਵਿੱਚ ਥੋੜ੍ਹੇ ਦਿਨ ਪਹਿਲਾਂ ਇੱਕ ਮੁੰਡੇ ਨੇ ਗੋਲੀ ਮਾਰ ਕੇ ਆਪਣੇ ਆਪ ਨੂੰ ਮੁਕਾ ਲਿਆ, ਕਿਉਂਕਿ ਉਹਦੇ ਨਾਲ ਵੀ ਇਸੇ ਤਰ੍ਹਾਂ ਦਾ ਹੀ ਸਾਰਾ ਕੁਛ ਵਾਪਰਿਆ ਸੀਗਾ। ਹੁਣ ਇਹ ਥਾਣੇਦਾਰ ਦਾ ਮੁੱਦਾ ਆ ਗਿਆ। ਇਹਦਾ ਮਤਲਬ ਇਹ ਆ ਕਿ ਬਹੁਤ ਸਾਰੀਆਂ ਘਟਨਾਵਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਵਾਪਰ ਸਕਦੀਆਂ। ਸੋ ਇਹ ਇੱਕ ਸਮਾਜੀ ਸਮੱਸਿਆ ਦੀ ਜਾ ਰਹੀ ਹੈ, ਕਿਉਂਕਿ ਅੱਗੇ ਤੇ ਦੇਖੋ ਕੱਲਾ ਮਸਲਾ ਬੇਰੁਜ਼ਗਾਰੀ ਦਾ ਸੀ, ਕੱਲਾ ਮਸਲਾ ਕੰਮ ਕਰਦਾ ਸੀ, ਕਿਸਾਨੀ ਦਾ ਸੀ, ਮਜ਼ਦੂਰਾਂ ਦਾ ਸੀ, ਪਰ ਇੱਥੇ ਹੁਣ ਇੱਕ ਨਵਾਂ ਮਸਲਾ ਖੜਾ ਹੋ ਗਿਆ ਕਿ ਬਾਹਰ ਜਾਣ ਦੀ ਜੱਦੋਜਹਿਦ। ਤਾਂ ਇਸ ਜੱਦੋਜਹਿਦ ਦੇ ਵਿੱਚ ਜੇ ਕੋਈ ਠੱਗਿਆ ਜਾਂਦਾ ਜਾਂ ਕੋਈ ਅਸਫਲ ਹੋ ਜਾਂਦਾ ਤਾਂ ਉਹ ਵੀ ਆਪਣੇ ਆਪ ਨੂੰ ਖੁਦਕੁਸ਼ੀ ਦੇ ਰਸਤੇ ਤੇ ਪਾ ਲੈਂਦਾ। ਸੋ ਇਹ ਪੰਜਾਬ ਦਾ ਨਵਾਂ ਦੁਖਾਂਤ, ਨਵਾਂ ਸੰਕਟ, ਨਵੀਂ ਤਰ੍ਹਾਂ ਦੀ ਸਮੱਸਿਆ। ਬਿਲਕੁਲ ਕਿ ਜਿਹੜਾ ਹੋਣਾ ਨਹੀਂ ਚਾਹੀਦਾ, ਪਰ ਲੋਕਾਂ ਦੇ ਵਿੱਚ ਜਿਹੜੀ ਆ ਨਾ ਸਹਿਣਸ਼ੀਲਤਾ ਵੀ ਖਤਮ ਹੋ ਗਈ ਆ। ਤੇ ਅੱਗੇ ਆਪਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰੀਏ, ਅਸਮਾਨੇ ਚੜੀਆਂ। ਦੇਖੋ ਪੈਟਰੋਲ ਡੀਜ਼ਲ ਜਿਹੜਾ ਉਹ ਇਸ ਸਮੇਂ ਜੇ ਕਹਿ ਲਈਏ ਨਾ ਆਪਾਂ ਕਿ ਅੱਗ ਵਰਸਾ ਰਿਹਾ, ਉਹਦੇ 'ਚ ਅੱਗ ਲੱਗ ਗਈ ਹੈ ਅਚਾਨਕ। ਦੇਖੋ ਜਿਹੜਾ ਡੀਜ਼ਲ ਆ ਜਿਹੜਾ ਕਿ ਆਮ ਤੌਰ ਤੇ ਮਹਿੰਗਾਈ ਦੀ ਦਰ ਨੂੰ ਤੈਅ ਕਰਦਾ ਹੈ, ਉਹ ਡੀਜ਼ਲ ਪਹੁੰਚ ਗਿਆ 62 ਰੁਪਏ 42 ਪੈਸਿਆਂ, 1 ਲੀਟਰ 62 ਰੁਪਏ 42 ਪੈਸਿਆਂ ਦਾ। ਔਰ ਜਲਦੀ ਹੀ ਇਹ 63, 64, 65 ਤੱਕ ਵੀ ਜਾ ਸਕਦਾ ਹੈ, ਕਿਉਂਕਿ ਜਿਸ ਤਰੀਕੇ ਨਾਲ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦਾ ਭਾਅ ਇਨਕਰੀਜ਼ ਹੋ ਰਿਹਾ ਤਾਂ ਉਹ ਤੋਂ ਲੱਗਦਾ ਕਿ ਇਹ ਤੇਲ ਜਿਹੜਾ ਹੋਰ ਵੀ ਸੇਕ ਲੋਕਾਂ ਦੀ ਜੇਬ ਨੂੰ ਲਾ ਸਕਦਾ ਹੈ। ਪੈਟਰੋਲ ਦਾ ਵੀ ਇਹੋ ਹਾਲਾਤ ਆ। ਪੈਟਰੋਲ ਦਾ ਆਲਮ ਤੇ ਇਹ ਆ ਕਿ ਲਗਭਗ 80 ਨੂੰ ਛੋ ਰਿਹਾ, ਕੁਛ ਸ਼ਹਿਰਾਂ ਦੇ ਵਿੱਚ ਤੇ 80 ਤੋਂ ਵੀ ਟੱਪ ਗਿਆ। ਯਾਨੀ ਪੈਟਰੋਲ ਔਰ ਡੀਜ਼ਲ ਦੋਵੇਂ ਹੀ ਅੱਗ ਵਰਤਾ ਰਹੇ ਆ। ਹੁਣ ਦੇਖੋ ਇਹ ਮਹਿੰਗਾਈ ਉਦੋਂ ਵੀ ਤੇਲ 'ਚ ਇੰਨੀ ਨਹੀਂ ਸੀ ਆਈ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ਦੇ ਵਿੱਚ ਮਨਮੋਹਨ ਸਿੰਘ ਸਰਕਾਰ ਵੇਲੇ $114 ਪ੍ਰਤੀ ਬੈਰਲ ਤੱਕ ਜਾ ਪੁੱਜੀ। ਹਾਲੇ ਇੱਥੇ ਮੇਰੇ ਖਿਆਲ ਦੇ ਨਾਲ ਜੇ ਕੌਮਾਂਤਰੀ ਬਾਜ਼ਾਰ ਦੀ ਜੇ ਅਜੋਕੇ ਭਾਅ ਦੀ ਗੱਲ ਕਰੀਏ ਤਾਂ ਅੱਜ ਤੇ ਮੇਰੇ ਖਿਆਲ ਦੇ ਨਾਲ 114 ਤੋਂ ਅੱਧ 'ਚ ਹੀ ਫਿਰਦਾ, ਹਾਲੇ ਥੋੜਾ ਬਹੁਤ ਭਾਵੇਂ ਘੱਟ ਹੋਵੇ, ਪਰ ਬਾਵਜੂਦ ਇਸ ਦੇ ਕਿ ਹਾਲੇ $114 ਪ੍ਰਤੀ ਬੈਰਲ ਵਾਲਾ ਭਾਅ ਬਹੁਤ ਦੂਰ ਆ, ਹਾਲੇ ਤੇ 70 ਕੁ ਆ। ਤਾਂ 70 ਕੁ ਤੇ ਲਾ ਲਓ ਕਿ ਇਹ ਇੱਥੇ ਇੰਨੀ ਮਹਿੰਗਾਈ ਪਹੁੰਚ ਗਈ ਹੈ। ਮੰਨ ਲਓ ਦੁਬਾਰਾ ਮੋਦੀ ਸਰਕਾਰ ਵੇਲੇ $114 ਪ੍ਰਤੀ ਭਾਅ ਪਹੁੰਚ ਜਾਂਦਾ ਕੱਚੇ ਤੇਲ ਦਾ, ਤਾਂ ਫਿਰ ਇੱਥੇ ਭਾਰਤ 'ਚ ਕੀ ਬਣੂਗਾ? ਸੋ ਇਹ ਕਿਉਂ ਹੋਇਆ? ਇਹ ਸਮੱਸਿਆ ਕਿਉਂ ਆਈ ਕਿ ਮਨਮੋਹਨ ਸਿੰਘ ਸਰਕਾਰ ਵੇਲੇ $114 ਰੁਪਏ ਪ੍ਰਤੀ ਬੈਰਲ ਤੱਕ ਕੱਚੇ ਤੇਲ ਦੀ ਕੀਮਤ ਪਹੁੰਚ ਜਾਣ ਦੇ ਬਾਵਜੂਦ ਇੰਨੀ ਮਹਿੰਗਾਈ ਨਹੀਂ, ਤਾਂ ਹੁਣ ਕਿਉਂ? ਇਹਦਾ ਸਿੱਧਾ ਫੰਡਾ ਇਹ ਆ ਕਿ ਦੇਖੋ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਲਗਭਗ 43-44 ਡਾਲਰ ਪ੍ਰਤੀ ਬੈਰਲ ਤੇ ਵੀ ਆ ਗਈਆਂ, ਉਦੋਂ ਇਹਨਾਂ ਨੇ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਤੇ ਆਪਣੀ ਜੇਬ ਭਰਨ ਦਾ ਰਸਤਾ ਬਣਾ ਲਿਆ। ਮੋਦੀ ਸਰਕਾਰ ਨੇ ਕੀ ਕੀਤਾ ਕਿ ਜਿੱਦਾਂ ਡੀਜ਼ਲ ਦੀ ਐਕਸਾਈਜ਼ ਡਿਊਟੀ ਸੀ ਜਿਹੜੀ ਉਹ 9 ਤੋਂ ਵਧਾ ਕੇ 17% ਕਰ ਦਿੱਤੀ, 17 ਰੁਪਏ ਕਰ ਦਿੱਤੀ ਪ੍ਰਤੀ ਲੀਟਰ, ਮਤਲਬ ਕਿ ਸਿੱਧੀ 8 ਰੁਪਏ ਐਕਸਾਈਜ਼ ਡਿਊਟੀ ਲੀਟਰ ਦੀ ਵਧਾ ਦਿੱਤੀ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਹੜੀ ਪੈਟਰੋਲ ਦੀ ਐਕਸਾਈਜ਼ ਡਿਊਟੀ ਸੀ ਉਹ ਵੀ 12 ਤੋਂ ਵਧਾ ਕੇ 21 ਰੁਪਏ ਕਰ ਦਿੱਤੀ ਗਈ, ਡੀਜ਼ਲ ਦੀ ਵੀ ਜਿਹੜੀ ਸੀ ਉਹ 9 ਤੋਂ ਵਧਾ ਕੇ 17 ਰੁਪਏ ਕਰ ਦਿੱਤੀ ਗਈ। ਤਾਂ ਜਾਨੀ ਇੰਨੀ ਕਮਾਈ ਕੀਤੀ ਗਈ ਮੋਦੀ ਸਰਕਾਰ ਵੱਲੋਂ ਕਿ ਉਹ ਕਮਾਈ ਆਪਣੀ ਜੇਬ 'ਚ ਪਾ ਕੇ ਹੁਣ ਉਸ ਕਮਾਈ 'ਚ ਕੁਛ ਵੀ ਨਹੀਂ ਕੱਢ ਦਿੱਤਾ, ਕਿਉਂਕਿ ਇਹਨਾਂ ਦਾ ਫਰਜ਼ ਇਹ ਬਣਦਾ ਸੀਗਾ ਕਿ ਜਦੋਂ ਹੁਣ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਨੇ ਤਾਂ ਉਦੋਂ ਜਿਹੜੀ ਉਹ ਐਕਸਾਈਜ਼ ਡਿਊਟੀ ਵਸੂਲ ਕੀਤੀ ਆ ਉਹਨੂੰ ਰਾਹਤ ਦੇ ਰੂਪ 'ਚ ਘੱਟੋ ਘੱਟ ਦਿੰਦੇ ਕਿ ਉਹ ਐਕਸਾਈਜ਼ ਡਿਊਟੀ ਡਾਊਨ ਕਰ ਦਿੰਦੇ ਜੇ ਕੱਚੇ ਤੇਲ ਦੀਆਂ ਕੀਮਤਾਂ ਇਨਕਰੀਜ਼ ਹੋਈਆਂ ਨੇ। ਪਰ ਇਹੋ ਜਿਹਾ ਕੁਛ ਵੀ ਨਹੀਂ ਸੋਚਿਆ ਜਾ ਰਿਹਾ, ਕੁਛ ਵੀ ਨਹੀਂ ਵਿਚਾਰਿਆ ਜਾ ਰਿਹਾ। ਇੱਥੋਂ ਤੱਕ ਕਿ ਜਿਹੜੀ GST ਦੇ ਦਾਇਰੇ 'ਚ ਆਉਣ ਤੋਂ ਬਾਅਦ ਪੈਟਰੋਲ ਡੀਜ਼ਲ ਤੋਂ ਮਾੜੀ ਮੋਟੀ ਰਾਹਤ ਮਿਲਣੀ ਆਮ ਲੋਕਾਂ ਨੂੰ, ਉਹ ਰਾਹਤ ਵੀ ਨਹੀਂ ਮਿਲਦੀ। ਤੇ ਡੀਜ਼ਲ ਜਿਹੜਾ ਮੈਂ ਜਿਵੇਂ ਤੁਹਾਨੂੰ ਸ਼ੁਰੂ 'ਚ ਕਿਹਾ ਕਿ ਮਹਿੰਗਾਈ ਦੀ ਦਰ ਤੈਅ ਕਰਦਾ, ਇਹ ਜੇ ਡੀਜ਼ਲ ਇਸੇ ਤਰ੍ਹਾਂ ਇਨਕਰੀਜ਼ ਹੁੰਦਾ ਰਿਹਾ ਭਾਅ ਦੇ ਪੱਖੋਂ ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ 'ਚ ਸਬਜ਼ੀਆਂ ਦੇ ਭਾਅ ਵੀ ਚੜ੍ਹ ਜਾਣਗੇ, ਜਿਹੜੇ ਕਿ ਪਹਿਲਾਂ ਹੀ ਬਹੁਤ ਉੱਤੇ ਆ। ਫਲਾਂ ਕੀ ਜਾਂ ਹੋਰ ਜਿਹੜੀਆਂ ਵਸਤੂਆਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਹੁਤ ਮਹਿੰਗੀਆਂ ਹੋ ਜਾਣ। ਸੋ ਜ਼ਰੂਰਤ ਆ ਮੋਦੀ ਸਰਕਾਰ ਘੱਟੋ ਘੱਟ ਅੰਸ਼ਿਕ ਰੂਪ ਦੇ ਵਿੱਚ ਰਾਹਤ ਦੇਣ ਲਈ GST ਦੇ ਦਾਇਰੇ 'ਚ ਇਹਨੂੰ ਲੈ ਆਵੇ, ਜੇ ਨਹੀਂ ਤਾਂ ਫਿਰ ਐਕਸਾਈਜ਼ ਡਿਊਟੀ ਘੱਟ ਕਰਕੇ ਥੋੜ੍ਹੀ ਬਹੁਤ ਆਮ ਲੋਕਾਂ ਨੂੰ, ਪਬਲਿਕ ਨੂੰ ਰਾਹਤ ਦੇਵੇ। ਪਰ ਉੱਦਾਂ ਮੈਂ ਸਮਝਦਾ
ਕਿ ਅਸੀਂ ਜਿਹੜਾ ਰੌਲਾ ਪਾਉਂਦੇ ਆ ਕਿ ਅਸਹਿਣਸ਼ੀਲ ਹੋ ਗਿਆ, ਲੋਕ ਸਹਿਣਸ਼ੀਲ ਹੋ ਗਏ ਆ। ਮੈਂ ਸਮਝਦਾ ਨਹੀਂ, ਸਾਡੇ ਇੱਥੋਂ ਦੇ ਲੋਕ ਜਿੰਨੇ ਸਹਿਣਸ਼ੀਲ ਹੋ ਨਹੀਂ ਸਕਦੇ ਜਿੰਨੀ ਸਹਿਣਸ਼ੀਲਤਾ ਉਹਨਾਂ ਚ ਆ ਗਈ ਆ। ਅੱਗੇ ਇੱਥੇ ਕਿਤੇ ਮਿੰਨੀ ਬੱਸ ਦਾ ਕਿਤੇ 2 ਪੈਸੇ 5 ਪੈਸੇ ਕਿਰਾਇਆ ਵੱਧ ਜਾਂਦਾ ਸੀ ਕਿ ਲੋਕ ਦਰੀਆਂ ਵਿਛਾ ਕੇ ਸੜਕਾਂ ਤੇ ਬਹਿ ਜਾਂਦੇ ਸੀ, ਤੇ ਅੱਜ ਸਿੱਧੇ ਰੂਪ ਦੇ ਵਿੱਚ ਮੋਦੀ ਸਰਕਾਰ ਜਿਹੜੀ ਹੈ ਪੈਟਰੋਲ ਡੀਜ਼ਲ ਤੇ ਲੋਕਾਂ ਦੀ ਜੇਬ ਕੱਟ ਗਈ ਹੈ, ਔਰ ਹੁਣ ਉਲਟਾ ਭਾਅ ਫੇਰ ਜੇਬ ਕੱਟ ਰਹੇ ਆ। ਮਤਲਬ ਹੀ ਨਹੀਂ ਕਿ ਲੋਕ ਸਹੀ ਕਰ ਰਹੇ। ਸੋ ਇਹ ਸਹਿਣਸ਼ੀਲਤਾ ਇਸ ਪੱਖੋਂ ਮੰਨੀ ਜਾ ਸਕਦੀ ਹੈ ਕਿ ਲੋਕਾਂ 'ਚ ਆ ਚੁੱਕੀ। ਬਿਲਕੁਲ ਜੀ, ਲੋਕ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਡਰਪੋਕ ਕਾਇੰਡ ਹੋ ਗਏ ਆ। ਜਿਸ ਤਰ੍ਹਾਂ ਤੁਸੀਂ ਕਿਹਾ ਰਾਹਤ ਦਾ ਤਾਂ ਕੋਈ ਲੱਗਦਾ ਨਹੀਂ ਵੀ ਕਿਸੇ ਗੱਲ ਦੇ ਵਿੱਚ ਵੀ ਰਾਹਤ ਮਿਲੂਗੀ ਲੋਕਾਂ ਨੂੰ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਰਿਫਾਈਨਰੀ ਬਠਿੰਡਾ ਦੀ ਆ, ਅਤੇ ਉਹ ਵੀ ਸਰਕਾਰ ਨੂੰ ਅੱਖਾਂ ਦਿਖਾਉਣ ਲੱਗੇ। ਦੇਖੋ, ਇਹਨਾਂ ਨੂੰ ਹੁਣ ਸਾਰੇ ਹੀ ਅੱਖਾਂ ਦਿਖਾਉਣਗੇ ਹੌਲੀ ਹੌਲੀ। ਜਿੱਦਾਂ ਹੁਣ ਕਿਸਾਨਾਂ ਨੇ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ, ਧਰਨੇ ਮੁਜ਼ਾਹਰੇ ਸ਼ੁਰੂ ਹੋ ਗਏ, ਮਜ਼ਦੂਰ ਇਹਨਾਂ ਦੇ ਉਲਟ ਭੁਗਤਦੇ ਪਏ ਆ, ਉਹ ਵੀ ਸੜਕਾਂ ਤੇ ਆ ਚੁੱਕੇ ਆ। ਵਪਾਰੀ ਆ ਜਿਹੜੇ ਉਹ 4 ਕੁ ਦਿਨ ਆਸਾਂ ਉਮੀਦਾਂ ਦੀਆਂ ਲਾਉਣ ਤੋਂ ਬਾਅਦ ਹੁਣ ਉਹ ਵੀ ਇਹਨਾਂ ਵੱਲ ਪੁੱਠਾ ਟੇਢਾ ਝਾਕਦੇ ਆ। ਆਹ ਜਿਹੜੀ ਰਿਫਾਈਨਰੀ ਆ ਇਹ ਬਹੁਤ ਵੱਡੀ ਰਿਫਾਈਨਰੀ ਆ, ਗੁਰੂ ਰਿਫਾਈਨਰੀ ਬਠਿੰਡਾ ਜ਼ਿਲ੍ਹੇ ਵਿੱਚ ਆ। ਤਾਂ ਇਸ ਰਿਫਾਈਨਰੀ ਨਾਲ ਇਹਨਾਂ ਨੇ ਇਕਰਾਰ ਕੀਤਾ ਸੀ ਪਿਛਲੀ ਸਰਕਾਰ ਵਾਲਿਆਂ ਨੇ, ਪਰ ਜਿਹੜਾ ਇਕਰਾਰ ਹੁੰਦੇ ਆ ਉਹ ਸਰਕਾਰ ਦੇ ਇਕਰਾਰ ਹੁੰਦੇ ਚਾਹੇ ਕਿਸੇ ਦੀ ਵੀ ਹੋਵੇ। ਤਾਂ ਸਰਕਾਰ ਨੇ ਇਕਰਾਰ ਕੀਤਾ ਸੀਗਾ ਕਿ ਅਸੀਂ ਤੁਹਾਨੂੰ 1250 ਕਰੋੜ ਰੁਪਏ ਦਾ ਵਿਆਜ ਰਹਿਤ ਕਰਜ਼ਾ ਦੇਵਾਂਗੇ ਔਰ ਸਾਲਾਨਾ 250 ਕਰੋੜ ਰੁਪਏ ਦੀ ਕਿਸ਼ਤ ਤੁਹਾਨੂੰ। ਹੁਣ ਰੌਲਾ ਇਹ ਪੈ ਗਿਆ ਕਿਉਂਕਿ ਇਹਨਾਂ ਨੇ 2011-12 ਤੋਂ ਹੁਣ ਤੱਕ ਇਹਨਾਂ ਨੂੰ ਧੇਲਾ ਵੀ ਨਹੀਂ ਦਿੱਤਾ। ਰਿਫਾਈਨਰੀ ਵਾਲੇ ਸਿੱਧੇ ਤੌਰ ਤੇ ਇਹਨਾਂ ਨੂੰ ਕਹਿਣ ਲੱਗ ਪਏ ਆ ਕਿ ਜੇ ਤੁਸੀਂ ਸਾਡਾ ਜਿਹੜਾ ਇਕਰਾਰ ਦੇ ਮੁਤਾਬਕ ਸਰਮਾਇਆ ਨਾ ਦਿੱਤਾ ਤੇ ਫਿਰ ਅਸੀਂ ਜਿਹੜੀ ਸੰਭਾਵੀ ਇਨਵੈਸਟਮੈਂਟ ਹੈ ਉਹ ਰੋਕ ਦੇ, ਜਿਹੜੀ ਕਿ ਬਹੁਤ ਵੱਡੀ ਇਨਵੈਸਟਮੈਂਟ ਬਣਦੀ ਹੈ। ਕਾਰੋਬਾਰੀ ਕਹਿੰਦੇ ਪਏ ਆ ਕਿ ਜੇ ਤੁਸੀਂ ਸਾਨੂੰ ਇਕਰਾਰ ਦੇ ਮੁਤਾਬਕ ਰਾਸ਼ੀ ਅਦਾ ਨਹੀਂ ਕਰੋਗੇ ਤਾਂ ਅਸੀਂ ਇਨਵੈਸਟਮੈਂਟ ਰੋਕ ਦੇ। ਇਹਦਾ ਨੁਕਸਾਨ ਫਿਰ ਪੰਜਾਬ ਨੂੰ ਹੋਏਗਾ। ਉੱਦਾਂ ਪੰਜਾਬ ਸਰਕਾਰ ਨੇ ਇੱਕ ਤਜਵੀਜ਼ ਜਾਂ ਕਹਿ ਲਈਏ ਕਿ ਇੱਕ ਹੱਲ ਲੱਭਿਆ ਸੀਗਾ, ਜੁਗਾੜ ਕੀਤਾ ਸੀਗਾ, ਪਰ ਉਹ ਰਾਸ ਨਹੀਂ ਆਇਆ। ਇਹਨਾਂ ਨੇ ਕਿਹਾ ਸੀਗਾ ਕਿ ਦੇਖੋ, ਜਿਹੜਾ ਤੁਸੀਂ ਸਾਨੂੰ ਟੈਕਸ ਦਿੰਦੇ ਹੋ, ਚਾਹੇ ਉਹ ਸੈਂਟਰਲ ਟੈਕਸ ਆ ਚਾਹੇ ਉਹ ਸਟੇਟ ਦਾ ਟੈਕਸ ਆ, ਤਾਂ ਜਿਹੜਾ ਟੈਕਸ ਤੁਸੀਂ ਸਾਨੂੰ ਅਦਾ ਕਰਦੇ ਹੋ ਕਿਉਂ ਨਹੀਂ ਤੁਸੀਂ ਇਹਦੇ 'ਚ ਸੈਟਲਮੈਂਟ ਕਰ ਲੈਂਦੇ। ਤਾਂ ਉਹਨਾਂ ਨੇ ਆਖਿਆ ਕਿ ਨਹੀਂ, ਇਹ ਚੁਸਤ ਚਲਾਕੀ ਨਹੀਂ ਚੱਲੇਗੀ, ਸਾਨੂੰ ਇੱਕ ਮੁਸ਼ਤ ਰੁਪਈਆ ਚਾਹੀਦਾ, ਜੇ ਨਹੀਂ ਤੇ ਫਿਰ ਅਸੀਂ ਜਿਵੇਂ ਤੁਹਾਨੂੰ ਕਿਹਾ ਕਿ ਅਸੀਂ ਉੱਦਾਂ ਕਰਾਂਗੇ। ਸੋ ਇਹ ਇੱਕ ਨਵਾਂ ਸੰਕਟ ਆ ਪੰਜਾਬ ਸਰਕਾਰ ਦੇ ਸਾਹਮਣੇ, ਜਿਹੜੀ ਉੱਦਾਂ ਵੀ ਕਈ ਸੰਕਟਾਂ ਦੇ ਮੋਰਚੇ ਤੇ ਘਿਰੀ ਪਈ ਆ। ਹੁਣ ਇਹਦੇ ਚੋਂ ਕੀ ਹੱਲ ਕੱਢਦੇ ਪਤਾ ਨਹੀਂ ਹੈ, ਪਰ ਉੱਦਾਂ ਇਸ ਰਿਫਾਈਨਰੀ ਦੀ ਕਾਫੀ ਦੇਣ ਹੈ ਪੰਜਾਬ ਨੂੰ। ਔਰ ਮੇਰੇ ਖਿਆਲ ਦੇ ਨਾਲ ਲਗਭਗ 1000-2000 ਤੇ ਇਹੋ ਜਿਹੇ ਬੰਦੇ ਆ ਜਿਹੜੇ ਸਿੱਧੇ ਤੌਰ ਤੇ ਇੱਥੇ ਰੁਜ਼ਗਾਰ ਪਾਉਣ, ਔਰ ਟਰੱਕਾਂ ਦਾ ਬਹੁਤ ਵੱਡਾ ਕਾਰੋਬਾਰ ਇਸ ਰਿਫਾਈਨਰੀ ਦੇ ਨਾਲ ਜੁੜਿਆ। ਸੋ ਜ਼ਰੂਰਤ ਹੈ ਕਿ ਕੋਈ ਇਹਦਾ ਹੱਲ ਲੱਭਿਆ ਜਾਵੇ, ਜੇ ਨਹੀਂ ਤਾਂ ਦੂਸਰੀਆਂ ਇੰਡਸਟਰੀਆਂ ਵਾਂਗੂ, ਦੂਸਰੀਆਂ ਉਦਯੋਗਿਕ ਇਕਾਈਆਂ ਵਾਂਗੂ ਇਹਦਾ ਵੀ ਹਾਲ ਫਿਰ ਉਹੋ ਜਿਹਾ ਹੋਣਾ ਤੈਅ ਆ। ਮਤਲਬ ਜਿਹੜੀਆਂ ਉੜਦੀਆਂ ਫੜਦੀਆਂ ਗੱਲਾਂ ਕਰਦੇ ਸੀਗੇ, ਉਹਨਾਂ ਤੋਂ ਉੜਦੀਆਂ ਤੇ ਫੜੀਆਂ ਨਹੀਂ ਜਾ ਪਾ ਰਹੀਆਂ, ਬਲਕਿ ਜਿਹੜੀਆਂ ਤੜੀਆਂ ਹੋਈਆਂ ਸੀ ਉਹ ਤੜੀਆਂ ਵੀ ਖੁੱਡੇ ਚੋਂ ਨਿਕਲਣ ਨੂੰ ਤਿਆਰ ਆ। ਔਰ ਇਹਦੀ ਉਦਾਹਰਨ ਪਿੱਛੇ ਦੀ ਅਸੀਂ ਦੇਖੀ ਆ, ਬਿਹਾਰ ਦੇ ਵਿੱਚੋਂ ਉਹਨਾਂ ਦਾ ਅਮਲਾ ਫੈਲਾ ਇੱਥੇ ਆ ਕੇ ਲੁਧਿਆਣੇ ਦੇ ਉਦਯੋਗਪਤੀਆਂ ਨਾਲ ਮੀਟਿੰਗ ਕਰ ਗਿਆ। ਉਹਨੇ ਆਖਿਆ ਕਿ ਜੇ ਨਹੀਂ ਸੂਟ ਆਉਂਦਾ ਕੰਮ, ਬਿਹਾਰ 'ਚ ਆ ਜਾਓ, ਖੁੱਲੇ ਖਾਤੇ ਆ, ਜਿੱਥੇ ਮਰਜ਼ੀ ਉਦਯੋਗ ਲਾਇਓ, ਅਸੀਂ ਤੁਹਾਨੂੰ ਪੂਰੀਆਂ ਰੇਟਾਂ ਦੇ। ਜੀ ਬਿਲਕੁਲ। ਤੇ ਅੱਗੇ ਆਪਾਂ ਇੱਕ ਦੁੱਧ ਦੇ ਬ੍ਰਾਂਡ ਦੀ ਗੱਲ ਕਰਦੇ ਹਾਂ, ਮਿਲਕ, ਵੇਰਕਾ ਮਿਲਕ, ਤੇ ਉਸ ਦੇ ਵਿੱਚ ਨਕਲੀ ਦੁੱਧ ਸਪਲਾਈ ਕਰਨ ਦਾ ਵੱਡਾ ਖੁਲਾਸਾ ਹੋਇਆ। ਇਹ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡਾ ਧਰੋ ਇਸ ਕਰਕੇ ਆ ਕਿਉਂਕਿ ਦੁੱਧ ਜੰਮਦੇ ਬੱਚੇ ਤੋਂ ਲੈ ਕੇ ਮੰਜੇ ਤੇ ਬਿਲਕੁਲ ਅੰਤਮ ਸਾਹਾਂ ਤੇ ਪਏ ਬਜ਼ੁਰਗ ਦੇ ਮੂੰਹ ਤੇ ਜੇ ਉਸ ਦੁੱਧ ਦੇ ਵਿੱਚ ਕੈਮੀਕਲ ਪਾਏ ਜਾਣ, ਯੂਰੀਆ ਪਾਈ ਜਾਵੇ, ਸਿੰਥੈਟਿਕ ਚੀਜ਼ਾਂ ਪਾਈਆਂ ਜਾਣ, ਮੇਰੇ ਖਿਆਲ ਦੇ ਨਾਲ ਇਸ ਤੋਂ ਵੱਡਾ ਕੋਈ ਨਹੀਂ ਸਕਦਾ। ਸੁਪਰੀਮ ਕੋਰਟ ਤੱਕ ਐਡਵਾਈਜ਼ਰੀ ਜਾਰੀ ਕਰ ਚੁੱਕੀ, ਹੁਕਮ ਪਾਸ ਕਰ ਚੁੱਕੀ ਹੈ ਕਿ ਇਹ ਦੁੱਧ 'ਚ ਜਿਹੜੀ ਮਿਲਾਵਟ ਹੁੰਦੀ ਹੈ ਇਹਨੂੰ ਹਰ ਹਾਲ ਦੇ ਵਿੱਚ ਰੋਕਿਆ ਜਾਵੇ, ਪਰ ਅਫਸੋਸ ਦੀ ਗੱਲ ਹੈ ਕਿ ਰੁਕ ਨਹੀਂ ਪਾ ਰਹੀ। ਇੱਕ ਬਹੁਤ ਵੱਡਾ ਖੁਲਾਸਾ ਹੋਇਆ ਸੰਗਰੂਰ ਜ਼ਿਲ੍ਹੇ ਨਾਲ ਜੁੜਿਆ। ਇਹਦੇ 'ਚ ਵੇਰਕਾ ਮਿਲਕ ਪਲਾਂਟ ਸੀਗਾ ਜਿਹੜਾ, ਇਹਦੇ 'ਚ ਨਕਲੀ ਦੁੱਧ ਭੇਜਿਆ ਜਾਂਦਾ ਸੀ। ਔਰ ਕਮਾਲ ਦੀ ਗੱਲ ਆ ਕਿ ਰੋਜ਼ਾਨਾ ਦਾ 6000 ਲੀਟਰ ਦੁੱਧ ਇੱਕੋ ਠੇਕੇਦਾਰ ਵਾਲੀ ਟੋਲੀ ਜਿਹੜੀ ਉਹ ਭੇਜਦੇ। ਹੁਣ ਇਹਨਾਂ ਨੇ ਠੇਕੇ ਦਿੱਤੇ ਹੋਏ ਆ ਵੇਰਕਾ ਮਿਲਕ ਪਲਾਂਟ ਵਾਲਿਆਂ ਨੇ, ਠੇਕੇਦਾਰ ਜਿਹੜੇ ਆ ਉਹ ਲਾਗੇ ਪਾਸਿਓਂ ਦੁੱਧ ਇਕੱਤਰ ਕਰਕੇ ਪਲਾਂਟ ਨੂੰ ਸਪਲਾਈ ਕਰਦੇ ਆ।
ਤਾਂ ਇਹ ਜਿਹੜਾ ਟੋਲਾ ਸੀਗਾ ਇਹ ਕੀ ਕਰਦਾ ਸੀਗਾ ਕਿ ਵਿੱਚ ਰਿਫਾਈਨਡ ਤੇਲ ਪਾ ਕੇ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਪਾ ਕੇ ਨਕਲੀ ਦੁੱਧ ਤਿਆਰ ਕਰਦਾ ਸੀ ਔਰ ਡੇਲੀ ਦਾ 6000 ਲੀਟਰ ਨਕਲੀ ਦੁੱਧ ਪਲਾਂਟ ਨੂੰ ਸਪਲਾਈ ਕਰੀਦਾ। ਹੁਣ ਇੱਕ ਠੇਕੇਦਾਰ ਟੋਲਾ ਫੜਿਆ ਗਿਆ, ਪਤਾ ਨਹੀਂ ਇਹੋ ਜਿਹੇ ਕਿੰਨੇ ਹੋਣਗੇ, ਤੇ ਜਿੰਨੇ ਹੋਣਗੇ ਉਹਦਾ ਹਿਸਾਬ ਲਾ ਲਓ ਕਿ ਤੁਸੀਂ ਕਿੰਨੇ 1000 ਲੀਟਰ ਦੁੱਧ ਜਿਹੜਾ ਕਿ ਕੈਮੀਕਲ ਯੁਕਤ ਦੁੱਧ ਆ ਉਹ ਲੋਕਾਂ ਦੇ ਮੂੰਹ ਤੱਕ ਪਹੁੰਚਦਾ ਹੋਊਗਾ। ਸੋ ਇਹ ਬਹੁਤ ਗੰਭੀਰ ਸਥਿਤੀ ਹੈ ਔਰ ਸਾਡੇ ਪੰਜਾਬ ਦੇ ਵਿੱਚ ਤੇ ਹਾਲਾਤ ਇਹੋ ਜਿਹੇ ਬਣੇ ਪਏ ਆ ਕਿ ਆ ਜਿਹੜੀਆਂ ਛੋਟੀਆਂ ਡੇਅਰੀਆਂ ਕਈ ਵਾਰ ਇਹ ਵੀ ਇਹੋ ਜਿਹਾ ਕੰਮ ਚਲਾਈ ਜਾਂਦੇ ਔਰ ਚਲਾਈ ਇਸ ਕਰਕੇ ਜਾਂਦੇ ਆ ਕਿਉਂਕਿ ਜਿਹੜੇ ਉੱਤੇ ਇਹਨਾਂ ਨੂੰ ਫੜਨ ਵਾਲੇ ਬੈਠੇ ਆ ਉਹ ਫੜਨ ਦੀ ਥਾਂ ਤੇ ਇਹਨਾਂ ਨੂੰ ਫੜਨ ਦੀ ਬਜਾਏ ਇਹਨਾਂ ਦੀ ਜੇਬ 'ਚ ਪਏ ਨੋਟਾਂ ਨੂੰ ਫੜਨ ਦਾ ਕੰਮ ਕਰੀ ਜਾਂਦੇ ਆ। ਸੋ ਜ਼ਰੂਰਤ ਆ ਕਿ ਕੋਈ ਨਾ ਕੋਈ ਇਹੋ ਜਿਹੀ ਵਿਧੀ ਬਣਾਈ ਜਾਵੇ ਜਿਹਦੇ ਤਹਿਤ ਇਹ ਸਾਰੀਆਂ ਚੀਜ਼ਾਂ ਰੋਕੀਆਂ ਜਾਣ। ਪਰ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਨੇ ਰੋਕਣਾ ਉਹਨਾਂ ਨੂੰ ਰਿਸ਼ਵਤਖੋਰੀ ਤੋਂ ਹੀ ਨਹੀਂ ਰੋਕਿਆ ਜਾ ਸਕਿਆ। ਜਦੋਂ ਤੱਕ ਉਹ ਨਹੀਂ ਰੁਕਦੇ, ਜਦੋਂ ਤੱਕ ਇਹੋ ਜਿਹਾ ਢਾਂਚਾ ਨਹੀਂ ਬਣਦਾ ਚੈਕਿੰਗ ਵਾਲਾ ਕਿ ਪ੍ਰੋਪਰ ਚੈਕਿੰਗ ਹੋਵੇ, ਪ੍ਰੋਪਰ ਕਾਰਵਾਈ ਹੋਵੇ, ਉਦੋਂ ਤੱਕ ਇਹ ਸਾਰਾ ਕੰਮ ਚੱਲਦਾ ਰਹਿਣਾ। ਪਰ ਜਿਹੜੀ ਇਹ ਖਬਰ ਆਈ ਆ ਇਹਨੇ ਬਹੁਤ ਹੈਰਾਨ ਕੀਤਾ ਲੋਕਾਂ ਨੂੰ ਕਿ ਇੱਕੋ ਠੇਕੇਦਾਰ ਟੋਲਾ 6000 ਲੀਟਰ ਨਕਲੀ ਦੁੱਧ ਰੋਜ਼ਾਨਾ ਦਾ ਉੱਥੇ ਸਪਲਾਈ ਕਰੀ ਜਾਂਦਾ ਸੀ। ਤੇ ਇਹ ਤੋਂ ਵੀ ਜਿਹੜੀ ਵੱਡੀ ਗੱਲ ਆ ਉਹ ਇਹ ਆ ਕਿ ਇਹ ਕਈ ਚਿਰਾਂ ਤੋਂ ਉੱਥੇ ਕਰੀ ਜਾ ਰਿਹਾ ਸੀਗਾ। ਪਲਾਂਟ ਨੇ ਹੁਣ ਤੱਕ ਇਹਨਾਂ ਨੂੰ ਫੜਿਆ ਕਿਉਂ ਨਹੀਂ, ਇਹਨਾਂ ਦਾ ਪਰਦਾਫਾਸ਼ ਕਿਉਂ ਨਹੀਂ ਕੀਤਾ, ਇੰਨਾ ਲੰਮਾ ਸਮਾਂ ਇਹ ਹੀਰਾਫੇਰੀ ਕਰਦੇ ਰਹੇ, ਫੜੇ ਕਿਉਂ ਨਹੀਂ ਗਏ? ਇਹ ਵੀ ਇੱਕ ਬਹੁਤ ਮਹੱਤਵਪੂਰਨ ਸਵਾਲ ਹੋ ਸਕਦਾ ਹੈ। ਬਿਲਕੁਲ ਜੀ, ਐਡੀ ਵੱਡੀ ਕੰਪਨੀ, ਲੋਕਾਂ ਦਾ ਯਕੀਨ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਰੇ ਦੁੱਧ ਪੀਂਦੇ ਆ, ਪਰ ਇਹ ਬੜੀਆਂ ਮਾੜੀਆਂ ਘਟਨਾਵਾਂ। ਤੇ ਅਖੀਰ ਦੇ ਵਿੱਚ ਆਪਾਂ ਰਾਮ ਰਹੀਮ ਦੀ ਗੱਲ ਕਰ ਸਕਦੇ ਹਾਂ, ਉਸ ਨੂੰ ਲਿਆ ਸਕਦੀ ਆ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ? ਵੈਸੇ ਤੇ ਸ਼ੁਰੂ 'ਚ ਗੱਲ ਕਰਨੀ ਚਾਹੀਦੀ ਹੈ ਰਾਮ ਦੀ ਚਾਹੇ ਰਹੀਮ ਦੀ, ਹੱਲਾ ਦੀ, ਪਰ ਇਹ ਵੱਖਰੀ ਕਿਸਮ ਦਾ ਹੀ ਰਾਮ ਰਹੀਮ, ਇਹਦੀ ਖੀਰ 'ਚ ਹੀ ਗੱਲ ਹੁੰਦੀ। ਤਾਂ ਇਹ ਜਿਹੜਾ ਰੰਗੀਲਾ ਬਾਬਾ, ਇਹਦੇ ਤੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਸਕੰਜਾ ਬਹੁਤ ਸਖਤੀ ਨਾਲ ਕੱਸਿਆ ਗਿਆ। ਲੱਗਦਾ ਨਹੀਂ ਹੈ ਕਿ ਛੇਤੀ ਬਾਹਰ ਦਾ ਮੂੰਹ ਦੇਖੂ। ਪਰ ਹੁਣ ਜਿਹੜੀ ਇੱਕ ਨਵੀਂ ਇਸ ਮਾਮਲੇ ਦੇ ਵਿੱਚ ਪ੍ਰਗਤੀ ਹੋਣ ਡਈ ਆ ਉਹ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜਾ ਸਕਦਾ। ਪ੍ਰੋਡਕਸ਼ਨ ਵਾਰੰਟ ਕੀ ਹੁੰਦਾ? ਜਿਹੜਾ ਬੰਦਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੋਵੇ ਤੇ ਜੇ ਉਹਨੂੰ ਕਿਸੇ ਮਾਮਲੇ 'ਚ ਪੁਲਿਸ ਨੇ ਪੁੱਛਗਿੱਛ ਲਈ ਲਿਆਉਣਾ ਹੋਵੇ ਤਾਂ ਉਸ ਪ੍ਰਕਿਰਿਆ ਨੂੰ, ਉਸ ਵਿਧੀ ਨੂੰ ਕਹਿੰਦੇ ਆ ਪ੍ਰੋਡਕਸ਼ਨ ਵਾਰੰਟ। ਕਿ ਅਦਾਲਤ 'ਚੋਂ ਇੱਕ ਵਾਰੰਟ ਲਿਆ ਜਾਂਦਾ ਹੈ ਜਿਹਦੇ ਤਹਿਤ ਜੇਲ੍ਹ ਦੇ ਵਿੱਚ ਉਹ ਵਾਰੰਟ ਪੇਸ਼ ਕੀਤਾ ਜਾਂਦਾ ਹੈ ਕਿ ਇੰਨੇ ਦਿਨ ਲਈ ਤੁਹਾਡਾ ਆ ਜਿਹੜਾ ਕੈਦੀ ਆ ਸਾਨੂੰ ਚਾਹੀਦਾ ਸੀ ਪੁੰਛਣ। ਸੋ ਇਸ ਸਾਰੀ ਵਿਧੀ ਨੂੰ ਕਹਿੰਦੇ ਆ ਪ੍ਰੋਡਕਸ਼ਨ। ਤਾਂ ਹੁਣ ਹੋਇਆ ਕੀ ਆ ਕਿ SIT ਨੇ ਪ੍ਰੋਡਕਸ਼ਨ ਵਾਰੰਟ ਹਾਸਲ ਕਰਨ ਲਈ ਪੰਚਕੂਲਾ ਅਦਾਲਤ 'ਚ ਅਰਜ਼ੀ ਫਾਈਲ ਕਰ ਦਿੱਤੀ ਤੇ ਇਹ ਸਿੱਧੇ ਤੌਰ ਤੇ ਇਸ਼ਾਰਾ ਇਸ ਗੱਲ ਵੱਲ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਮ ਰਹੀਮ ਨੂੰ ਥਾਣੇ ਦੇ ਵਿੱਚ ਲਿਆ ਕੇ SIT ਪੁੱਛਗਿੱਛ ਕਰ ਸਕਦੀ। ਔਰ ਖਬਰਾਂ ਤੇ ਇਹ ਵੀ ਆ ਰਹੀਆਂ ਨੇ ਕਿ ਕੱਲਾ ਰਾਮ ਰਹੀਮ ਹੀ ਨਹੀਂ ਆਏਗਾ, ਨਾਲ ਹਨੀਪ੍ਰੀਤ ਵੀ ਆ ਸਕਦੀ। ਔਰ ਤੀਸਰੀ ਜਿਹੜੀ ਉਹ ਬੀਬੀ ਉਪਾਸਨਾ, ਉਹ ਤੇ ਪਤਾ ਨਹੀਂ ਕਿੱਥੇ ਜਾ ਕੇ ਉਪਾਸਨਾ ਕਰਨ ਲੱਗ ਪਈ ਆ, ਉਹਦਾ ਤੇ ਕੋਈ ਥੋ ਪਤਾ ਨਹੀਂ ਹੈ। ਪਰ ਵੈਸੇ ਜੇ ਤਿੰਨੇ ਇਕੱਠੇ ਹੁੰਦੇ, ਉਹ ਜਿਵੇਂ ਆਂਦੇ ਨਾ ਖੂਬ ਜਮੇਗਾ ਰੰਗ ਜਬ ਮਿਲ ਬੈਠेंगे ਹਮ ਦੋ, ਤੇ ਜੇ ਤਿੰਨੇ ਮਿਲ ਬੈਠਦੇ ਤਾਂ ਮੇਰੇ ਖਿਆਲ ਦੇ ਨਾਲ ਰੰਗ ਵਧੀਆ ਜਮਣਾ ਸੀਗਾ। ਬਹਰਹਾਲ ਇਹਨਾਂ ਦੋਨਾਂ ਨੂੰ ਕਿਤੇ ਨਾ ਕਿਤੇ ਇਕੱਠੇ ਟੇਬਲ ਤੇ ਬਿਠਾ ਕੇ ਪੁੱਛਣ ਕਰਨ ਦੀ ਇਹ ਜੁਗਤ ਲੜਾਈ ਜਾਰੀ ਹੈ SIT ਵੱਲੋਂ। ਹੁਣ ਅੱਗੇ ਅਦਾਲਤ ਪ੍ਰਵਾਨਗੀ ਦਿੰਦੀ ਹੈ ਜਾਂ ਨਹੀਂ ਦਿੰਦੀ ਉਹ ਤੇ ਪਤਾ ਨਹੀਂ, ਇਹ ਅਦਾਲਤ ਤੇ ਨਿਰਭਰ ਕਰਦਾ ਕਿ ਉਹ ਕੀ ਫੈਸਲਾ ਲੈਂਦੀ ਹੈ। ਪਰ ਸਭ ਤੋਂ ਵੱਡਾ ਸਵਾਲ ਇਹ ਆ ਕਿ ਜੇ ਪ੍ਰੋਡਕਸ਼ਨ ਵਾਰੰਟ ਮਨਜ਼ੂਰ ਹੋ ਗਿਆ ਤੇ ਇਹ SIT ਵਾਲੇ ਉਹਨੂੰ ਜੇਲ੍ਹ ਚੋਂ ਲੈ ਕੇ ਆਉਣਗੇ ਤਾਂ ਸਭ ਤੋਂ ਵੱਡਾ ਸਵਾਲ ਉੱਥੇ ਫਿਰ ਅਮਨ ਕਾਨੂੰਨ ਦਾ ਬਣ ਜਾਏਗਾ। ਕਿਉਂਕਿ ਇੱਕ ਵਾਰੀ ਜਿਹੜੇ ਇਹਨਾਂ ਦੇ ਪ੍ਰੇਮੀ ਖਿੰਡ ਪੁੰਡ ਗਏ ਸੀਗੇ, ਉਹ ਇਸ ਬਹਾਨੇ ਜਦੋਂ ਇਹਨੂੰ ਕਿਸੇ ਥਾਣੇ 'ਚ ਲਿਆ ਕੇ ਪੁੱਛਗਿੱਛ ਕੀਤੀ ਜਾਊਗੀ ਤਾਂ ਉਸ ਬਹਾਨੇ ਆ ਕੇ ਇਕੱਤਰ ਹੋ ਸਕਦੇ ਜਾਂ ਫਿਰ ਸੰਗਠਿਤ ਹੋ ਸਕਦੇ ਆ। ਤਾਂ ਹਰਿਆਣਾ ਪੁਲਿਸ ਦਾ ਇੱਕ ਵਾਰੀ ਫਿਰ ਬਹੁਤ ਵੱਡਾ ਇਮਤਿਹਾਨ ਹੋਏਗਾ। ਔਰ ਹਰਿਆਣਾ ਸਰਕਾਰ ਕਿਸ ਤਰ੍ਹਾਂ ਦਾ ਇਮਤਿਹਾਨ ਦਿੰਦੀ ਹੈ, ਉਹ ਇਮਤਿਹਾਨ ਦੀ ਥਾਂ ਤੇ ਜ਼ਿਆਦਾ ਇਹਨਾਂ ਵੱਲ ਧਿਆਨ ਦਿੰਦੀ ਹੈ। ਸੋ ਜੇ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਮਾਹੌਲ ਇੱਕ ਵਾਰੀ ਫਿਰ ਬਹੁਤ ਤਲਖੀ ਵਾਲਾ ਬਣ ਜਾਏਗਾ, ਬਹੁਤ ਕਸ਼ੀਦਗੀ ਵਾਲਾ ਬਣ ਜਾਏਗਾ। ਜੀ ਜੀ ਜ਼ਰੂਰ, ਤੇ ਬਹੁਤ ਬਹੁਤ ਧੰਨਵਾਦ ਮਿੰਟ ਗੁਰਸਰੀਆ ਜੀ। ਸ਼ੁਕਰੀਆ। ਤੇ ਜਿਸ ਤਰ੍ਹਾਂ ਤੇ ਸਾਨੂੰ ਮਿੰਟ ਗੁਰਸਰੀਆ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।